अस्सलाम वालेकुम। आ जिहड़े बंदे आंदे ने ना भी साढ़े घर रिस्क नहीं पूरा होंदा, असीं कम्म बड़ा करने आ पर साडी रोटी नहीं पूरी होंदी। ओह जरा मेरी गल गौर नाल सुणिया जे। ओह एक पिंड च एक जट सी, दो उहदे मुंडे सन, उहने दोवें विआह दित्ते। विआह तो बाद एक दिन बैठा सोचिया पिया भी मुंडे तां मैं विआह दित्ते ने, दोवें आपदे आपदे घरां आह्ले हो गए ने, ते क्यों ना इन्हां नूं मैं जिहड़ा आपदा मेरी जायदाद हैगी है, जिहड़ी मेरी पैली हैगी है, घर हैगा, मैं वंड दियां। कल नूं बाद मेथों बाद इवें लड़न गै पै, लोकां नूं आखणगे भी साडियां वंडियां पाओ, ते क्यों ना मैं आपदे हत्थीं सारी वंड दियां। खैर दोवां नूं सादा है, वो 10 किलो की पैली होंदी, दो नूं 5-5 किले कर दिंदा, पुत्तरा तेरी 5 किले आ, ऐ तेरी 5 किले आ। घर भी जिहड़ा होंदा है 14-15 मरले, उहदी भी 7-7 8 मरले जिहड़ी उन्होंने आदी ओह कर दिंदा है। तो लै भाई बाकी जिहड़े उहदे कोल पैसे हुंदे ने, कोई थोड़े बहुत उन्हें जोड़े हुंदे ने, उन्हां दी ओह लै जांदा 2-2 मज्झां दो नूं। मतलब भी आ मज्झां ने आदे नाले बालां नूं पिआओ, नाले आप पीओ, ते नाले आपदा कम्म चलाओ, जिहड़ा है ना मैं आपदा फर्ज अदा करता है। ਉਹ ਜਦੋਂ ਇਹ ਗੱਲ ਹੁੰਦੀ ਹੈ ਨਾ, ਜਿਹੜਾ ਵੱਡਾ ਮੁੰਡਾ ਉਹਦਾ ਹੁੰਦਾ ਹੈ ਨਾ, ਉਹਦੀ ਜਿਹੜੀ ਘਰ ਵਾਲੀ ਹੈ ਨਾ ਉਹਦੀ, ਉਹ ਬੜੀ ਸਿਆਣੀ ਹੁੰਦੀ ਹੈ। ਉਹ ਆਂਦੀ ਅੱਬਾ ਠੀਕ ਹੈ, ਤੂੰ ਜਿਹੜਾ ਸਾਰਾ ਕੰਮ ਕਰਦਾ ਨਾ, ਚਲੋ ਠੀਕ ਹੈ, ਬਾਕੀ ਇੱਕ ਹੈਗਾ ਕਿ ਤੂੰ ਜਿਹੜਾ ਨਾ ਰਹਿਣਾ ਸਾਡੇ ਨਾਲ, ਅਸੀਂ ਤੈਨੂੰ ਰੱਖਣਾ ਹੈ। ਤੂੰ ਸਾਡੀ ਰੋਟੀ ਜਿਹੜੀ ਸਾਡੇ ਰੋਟੀ ਉਹ ਤੂੰ ਸਾਡੇ ਵੱਲੋਂ ਖਾਣੀ ਹੈ, ਰਹਿਣਾ ਵੀ ਸਾਡੇ ਵਾਲੇ, ਠੀਕ ਹੈ, ਅਤੇ ਬਾਕੀ ਜਿਹੜਾ ਤੂੰ ਕਰਤਾ ਠੀਕ ਕਰਤਾ ਹੈ। ਉਹ ਆਂਦਾ ਚਲੋ ਠੀਕ ਹੈ, ਮੈਂ ਤੁਹਾਡਾ ਰਜੇ, ਮੈਂ ਰੋਟੀ ਖਾਣੀ 2 ਟਾਈਮ ਦੀ, ਮੈਨੂੰ ਹੋਰ ਕੀ ਚਾਹੀਦਾ। ਅੱਛਾ, ਉਹ ਜਿਹੜੀ ਵੱਡੀ ਨੂੰਹ ਦੀ ਬੜੀ ਸਿਆਣੀ ਹੁੰਦੀ, ਉਹ ਕੀ ਕਰਦੀ ਹੈ, ਨਾਲੇ ਤੋਂ ਮਾਂ ਪਿਓ ਦੀ ਖਿਦਮਤ ਕਰਦੀ ਹੈ ਆਪਦੇ ਸੱਸ ਸਹੁਰੇ ਦੀ, ਅਤੇ ਨਾਲੇ ਹੀ ਕਰਦੀ ਜਦੋਂ ਸਵੇਰੇ ਗੁੰਨਦੀ ਨਾ ਆਟਾ, ਉਹ ਕਨਾਲੀ ਦੇ ਥੱਲੇ ਕੱਪੜਾ ਵਿਛਾ ਲੈਂਦੀ ਹੈ। ਜਿਹੜਾ ਕੋਈ ਭੋਰਾ ਆਟੇ ਦਾ ਡਿੱਗਦਾ ਹੈ ਨਾ, ਉਹਨੂੰ ਉਹ ਸੋਹਣੀ ਤਰ੍ਹਾਂ ਚੁੱਕ ਕੇ ਜਾਨਵਰਾਂ ਨੂੰ ਛੱਤ 'ਤੇ ਪਾ ਦਿੰਦੀ ਹੈ। ਅਤੇ ਦੂਜਾ ਇਹ ਹੈ ਕਿ ਜਦੋਂ ਰੋਟੀਆਂ ਪਕਾਉਣੀਆਂ ਹੁੰਦੀਆਂ ਨੇ, ਜੇ 5 ਰੋਟੀਆਂ ਜਾਂ 7 ਦੀ ਲੋੜ ਹੁੰਦੀ, ਤਾਂ ਉਨੀਆਂ ਹੀ ਪਕਾਉਣ ਦੀ ਜ਼ਾਇਆ ਨਹੀਂ ਹੁੰਦੀ। ਇਸ ਤਰ੍ਹਾਂ ਸਾਲਨ ਵੀ ਉਹਨੇ ਪੂਰਾ ਹੀ ਪਕਾਉਣਾ ਹੁੰਦਾ ਹੈ ਤਾਂ ਕਿ ਜ਼ਾਇਆ ਨਾ ਹੋਵੇ। ਅਤੇ ਦੂਜੇ ਪਾਸੇ ਜੇ ਕੋਈ ਮੰਗਣ ਵਾਲਾ ਆਉਂਦਾ ਤਾਂ ਉਹ ਕੀ ਉਹਨੂੰ ਵੀ ਖਾਲੀ ਨਹੀਂ ਜਾਣ ਦਿੰਦੀ, ਉਹਨੂੰ ਰੋਟੀ ਜਾਂ ਕੋਈ ਰੁਪਈਆ ਧੇਲਾ ਜਿਹੜਾ ਨਾ ਦੇ ਕੇ ਤੋਰਦੀ ਹੈ, ਉਹ ਵੀ ਦੁਆਵਾਂ ਦਿੰਦਾ ਜਾਂਦਾ ਹੈ। ਅਤੇ ਟਾਈਮ ਇਸ ਤਰ੍ਹਾਂ ਲੰਘਦਾ ਜਾਂਦਾ ਹੈ। ਅਤੇ ਦੂਜੇ ਪਾਸੇ ਜਿਹੜੀ ਨਿੱਕਾ ਪੁੱਤਰ ਹੁੰਦਾ ਹੈ, ਨਿੱਕੀ ਨੂੰਹ ਦੀ ਹੁੰਦੀ ਹੈ ਜੱਟ ਦੀ, ਉਹ ਹੀ ਕਰਦੀ ਜੇ ਆਟਾ ਗੁੰਨਣਾ ਹੈ, ਉਹ ਵੀ ਸਾਰਾ ਖਿਲ ਰਿਹਾ ਜਿਹੜਾ ਥੱਲੇ ਡਿੱਗਾ, ਮਾਰਨੀ ਬੌਕਰ ਚੱਲ ਰੂੜੀ 'ਤੇ, ਅਤੇ ਸਾਰਾ ਦਿਨ ਸਿਰ ਬਣ ਕੇ ਪੈ ਰਹਿਣਾ। ਅਤੇ ਜੇ ਕੋਈ ਰੋਟੀਆਂ ਪਕਾਉਣੀਆਂ ਤਾਂ ਉਹ ਵੀ ਬੇਤੁਕੇ, ਜੇ 5 ਦੀ ਲੋੜ ਹੈ 10 ਪਕਾਈ ਹੋਣੀਆਂ, ਬਾਕੀ ਉਹਨੇ ਸੁੱਟ ਦੇਣੀਆਂ ਰੂੜੀ 'ਤੇ। ਜੇ ਸਾਲਣ ਹੈ ਤਾਂ ਉਹ ਵੀ ਇਸ ਤਰ੍ਹਾਂ ਹੀ, ਜੇ ਪਾਈਆ ਦੀ ਲੋੜ ਹੈ ਤਾਂ ਉਹਨੇ ਅੱਧਾ ਕਿਲੋ ਪਕਾਉਣਾ, ਅਤੇ ਬਾਕੀ ਜਿਹੜਾ ਉਹ ਵੀ ਰੂੜੀ 'ਤੇ। ਜੇ ਕੋਈ ਮੰਗਣ ਵਾਲਾ ਆਉਣਾ ਤਾਂ ਉਹਨੂੰ ਕੋਈ ਝਿੜਕਣਾ ਵੀ ਤੂੰ ਇੱਥੇ ਕੀ ਦਰਬਾਰ ਸਮਝਿਆ ਜਿਹੜਾ ਮੰਗਣ ਆ ਜਾਣਾ, ਉਹ ਵਿਚਾਰੇ ਉਹਨੇ ਵੀ ਬਦਦੁਆ ਦਿੰਦੇ ਲੱਗੇ ਜਾਣਾ। ਉਹ ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਨਾ 5-7 ਸਾਲ ਲੰਘ ਗਏ। ਉਹ ਜਦੋਂ ਇੰਨਾ ਅਰਸਾ ਲੰਘਾ ਨਾ, ਅਤੇ ਨਿੱਕਾ ਜਿਹੜਾ ਸੀ ਨਾ ਵੱਡਾ ਮੁੰਡਾ, ਜਿੱਧਰ ਉਹ ਜੱਟ ਰਹਿੰਦਾ ਸੀ ਜਿਹੜੇ ਮੁੰਡੇ ਵੱਲ, ਉਹਨੇ ਕੀ ਟਰੈਕਟਰ ਵੀ ਲੈ ਲਿਆ, ਜਿਹੜਾ ਘਰ ਮੰਡੀ 'ਚ ਆਇਆ ਸੀ ਉਹਨੂੰ ਢਾਹ ਕੇ ਉਹਨੇ ਘਰ ਵੀ ਨਵਾਂ ਬਣਾ ਲਿਆ, ਅਤੇ ਕੋਈ 2 ਕਿੱਲੇ ਪੈਲੀ ਵੀ ਜਿਹੜੀ ਹੈ ਨਾ ਉਹਨੇ ਖਰੀਦ ਲਈ। ਤੂੰ ਜਦੋਂ ਇੰਨਾ ਕੁਛ ਵੇਖਿਆ, ਜਿਹੜੀ ਨਿੱਕੀ ਨੂੰਹ ਸੀ, ਉਹਨੇ ਕਿਹਾ ਵੀ ਇਹ ਇੱਥੋਂ ਕਿੱਥੋਂ ਆਈ ਜਾਂਦੇ ਨੇ। ਉਹਨੇ ਨਾ ਇੱਕ ਦਿਨ ਬੈਠੇ ਉਹ ਦੋਵੇਂ ਸਲਾਹ ਕਰਨ ਪਏ ਵੀ ਉਹ ਹੀ 5 ਕਿੱਲੇ ਪੈਲੀ ਉਹਨੂੰ ਆਈ ਹੈ, ਉਹ ਹੀ ਸਾਨੂੰ ਆਈ ਹੈ, ਓਨਾ ਹੀ ਘਰ ਉਹਨੂੰ ਆਇਆ, ਓਨਾ ਹੀ ਸਾਨੂੰ ਆਇਆ, ਅਤੇ ਇਹਨੇ ਇੱਥੋਂ ਕਿੱਥੋਂ ਬਣਾ ਲਿਆ। ਆਪਾਂ ਵੀ ਜ਼ਿਮੀਂਦਾਰਾ ਕਰਦੇ ਹਾਂ, ਉਹ ਵੀ ਜ਼ਿਮੀਂਦਾਰਾ ਕਰਦੇ ਨੇ, ਕੰਮ ਵੀ ਹੋਰ ਕੋਈ ਨਹੀਂ ਕਰਦਾ ਹੈਗਾ। ਅਤੇ ਉਹਦੀ ਬੁੱਢੀ ਆਉਂਦੀ ਹੈ ਮੈਨੂੰ, ਮੈਂ ਦੱਸ ਰਹੀ ਹਾਂ ਤੈਨੂੰ ਵੀ ਉਹਨੇ ਕਿੱਥੋਂ ਬਣਾਇਆ। ਉਹਨੇ ਕਿਹਾ ਤੇਰੇ ਪਿਓ ਨੇ ਪੈਸੇ ਲਗਾ ਕੇ ਰੱਖੇ ਹੋਣੇ ਨੇ, ਉਹਨੇ ਲਗਾਏ ਸਨ ਨਾ, ਉਹ ਦਿੱਤੇ ਨੇ। ਹੋਰ ਆਪਾਂ ਵੀ ਜ਼ਿਮੀਂਦਾਰਾ ਕਰਦੇ, ਉਹ ਵੀ ਕਰਦੇ, ਹੋਰ ਉਹਦੇ ਕੋਲ ਇਹਨਾਂ ਕਿੱਥੋਂ ਆ ਗਿਆ ਜਿਹੜਾ ਨੇ 2 ਕਿੱਲੇ ਪੈਲੀ ਵੀ ਬਣਾ ਲਈ, ਟਰੈਕਟਰ ਵੀ ਲੈ ਲਿਆ, ਘਰ ਵੀ ਲੈ ਲਿਆ। ਉਹ ਆਦੀ ਬੁੱਢੀ ਨੂੰ ਆਉਂਦਾ ਵੀ ਗੱਲ ਤਾਂ ਤੇਰੀ ਠੀਕ ਹੈ, ਇੰਝ ਹੀ ਹੋਣਾ, ਉਹਦਾ ਕਰ ਲੈਣਾ ਗੱਲ। ਖੈਰ ਜੋ ਦੋਵੇਂ ਜੀਅ ਜਾਂਦੇ ਨੇ ਪਿਓ ਕੋਲ, ਉਹਨੂੰ ਜਾ ਕੇ ਆਉਂਦੇ ਨੇ ਬਸ ਸਾਡਾ ਚੰਗਾ ਨਹੀਂ ਕੀਤਾ। ਉਹਦਾ ਪੁੱਤਰ ਕੀ ਹੋਇਆ? ਉਹਨੇ ਕਿਹਾ ਵੀ ਜਿਹੜੇ ਤੂੰ ਪੈਸੇ ਜੋੜੇ ਸਨ ਉਹ ਤੂੰ ਆ ਵੱਡੇ ਸਾਡੇ ਭਰਾ ਨੂੰ ਦੇ ਦਿੱਤੇ ਨੇ, ਅਤੇ ਮੈਨੂੰ ਕੁਛ ਦਿੱਤਾ। ਉਹਦਾ ਪੁੱਤਰ ਜਿਹੜਾ ਸਾਰਾ ਕੁਝ ਹੈਗਾ ਸੀ, ਮੈਂ ਪੈਲੀ ਸੀ ਵੰਡਤੀ, ਘਰ ਵੰਡਤਾ, ਜਿਹੜੇ ਕੋਲੋਂ ਮੈਂ ਪੈਸੇ ਸਨ ਉਹ ਮੈਂ ਤੁਹਾਨੂੰ 2-2 ਮੱਝਾਂ ਲੈ ਦਿੱਤੀਆਂ, ਅਤੇ ਮੇਰੇ ਕੋਲ ਹੋਰ ਕਿੱਧਰੋਂ ਆਏ? ਉਹ ਕਰਦਾ ਜੇ ਤੂੰ ਦਿੱਤੇ ਨਹੀਂ ਹੈਗੇ ਅਤੇ ਫਿਰ ਇਹਨਾਂ ਟਰੈਕਟਰ ਕਿੱਥੋਂ ਲਿਆ? ਇਹ 2 ਕਿੱਲੇ ਪੈਲੀ ਕਿਵੇਂ ਲੈ ਲਈ? ਘਰ ਕਿਵੇਂ ਬਣਾ ਲਿਆ? ਜ਼ਿਮੀਂਦਾਰੀ ਅਸੀਂ ਕਰਦੇ ਹਾਂ, ਜ਼ਿਮੀਂਦਾਰੀ ਉਹ ਕਰਦੇ ਨੇ, ਅਤੇ ਫਿਰ ਇੰਨਾ ਕੁਛ ਕਿੱਥੋਂ ਆ ਗਿਆ? ਉਹ ਜਦੋਂ ਇੰਨੀ ਗੱਲ ਸੁਣੀ ਨਾ, ਅਤੇ ਉਹਦੀ ਜਿਹੜੀ ਵੱਡੀ ਨੂੰ ਉਹ ਬੋਲੀ, ਉਹਨੇ ਮੈਂ ਦੱਸ ਨਹੀਂ ਕਿੱਥੋਂ ਆਇਆ। ਉਹਨੇ ਮੈਂ ਜਦੋਂ ਵੇਹਨੀ ਆ ਤੇਰੀ ਘਰ ਵਾਲੀ ਆਟਾ ਗੁੰਨਦੀ ਤੋਂ ਥੱਲੇ ਖਿਲ ਰਿਹਾ ਹੁੰਦਾ, ਉਹ ਮਾਰਦੀ ਝਾੜੂ ਅਤੇ ਰੂੜੀ 'ਤੇ, ਸਾਲਣ ਉਹ ਰੂੜੀ 'ਤੇ, ਸਾਰਾ ਇਹ ਰਿਜ਼ਕ ਜ਼ਾਇਆ ਕਰਦੀ ਇੱਥੋਂ ਜਿਹੜਾ ਹੈ ਨਾ ਇਸ ਵਜ੍ਹਾ ਤੋਂ ਨਹੀਂ ਆਇਆ ਹੈਗਾ। ਠੀਕ ਹੈ, ਹਰ ਵੇਲੇ ਸਿਰ ਬਣ ਕੇ ਪੈਰੀ ਦੀ, ਨਾ ਕੋਈ ਅੱਲਾ ਤੋਬਾ, ਨਾ ਕੋਈ ਗੱਲ, ਨਾ ਕੋਈ ਬਾਹਰ, ਜੇ ਕੋਈ ਬਾਹਰ ਮੰਗਣ ਵਾਲਾ ਭੁੱਲ ਕੇ ਆ ਗਿਆ ਅਤੇ ਉਹਨੂੰ ਕੋਈ ਝਿੜਕਣਾ, ਅਤੇ ਪੂਰੀ ਤੁਹਾਡੀ ਕਿੱਥੋਂ ਪਵੇ। ਉਹ ਗੱਲ ਕਹਿਣ ਦਾ ਮਕਸਦ ਇਹ ਆ ਕਿ ਜਿਹੜੇ ਘਰ ਅੱਜ ਜਿਹੜੇ ਕਈ ਬੰਦੇ ਆਉਂਦੇ ਨੇ ਨਾ ਕਿ ਸਾਡੇ ਘਰ ਰੋਟੀ ਨਹੀਂ ਪੂਰੀ ਹੁੰਦੀ, ਉਹ ਬੰਦੇ ਰਿਜ਼ਕ ਦੀ ਕਦਰ ਨਹੀਂ ਕਰ। ਜਿਹੜਾ ਬੰਦਾ ਰਿਜ਼ਕ ਦੀ ਕਦਰ ਕਰੇਗਾ ਉਹ ਕਦੀ ਉਹਦਾ ਜਿਹੜਾ ਨਾ ਕਦੀ ਵੀ ਉਹਨੂੰ ਘਾਟਾ ਨਹੀਂ,
ਉਹਦਾ ਰਿਸਕ ਵੱਧ ਹੀ ਰਹੇਗਾ। ਤੇ ਉਹ ਇਸ ਕਰਕੇ ਜਿਹੜਾ ਹੈ ਨਾ ਰਿਸਕ ਦੀ ਕਦਰ ਕਰੇਗਾ, ਰਿਸਕ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ। ਤੇ ਦੂਸਰਾ ਮਾਂ ਪਿਓ, ਜਿੱਧਰ ਮਾਂ ਪਿਓ ਹੁੰਦਾ ਹੈ ਉਧਰ ਬਾਰਾ ਹੀ ਬਾਰਾ ਨੇ। ਮਾਂ ਪਿਓ ਦੀ ਬੜੀ ਗੱਲ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਫਿਰ ਜਿਹੜਾ ਨਾ ਰੱਬ ਪੂਰੀਆਂ ਪਾਈਆਂ ਦਾ। ਤੇ ਜਿਹੜਾ ਮਾਂ ਪਿਓ ਦੀ ਕਦਰ ਕਰਦਾ, ਮਾਂ ਪਿਓ ਦੀ ਖਿਦਮਤ ਕਰਦਾ, ਉਹ ਕਈ ਤੁਸੀਂ ਵੇਖਿਆ ਹੋਣਾ ਜ਼ਿਮੀਂਦਾਰ ਕਈ ਬੰਦੇ ਆਉਂਦੇ ਨੇ ਮੈਂ 2 DAP ਪਾਏ ਨੇ, ਉੱਤੇ 2 ਜਿਹੜੇ ਯੂਰੀਆ ਪਾਇਆ ਤੇ ਮੇਰੀ ਕਣਕ 30 ਮਣ ਹੋਈ ਹੈ। ਤੋ ਇੱਕ ਪਾਸੇ ਇੱਕ ਬੰਦਾ ਉਹਦਾ ਕਰਦਾ ਯਾਰ ਮੈਂ ਥੋੜਾ ਪਾਇਆ ਤੇ ਮੇਰੀ 60 ਮਣ ਹੋਈ ਹੈ। ਉਹ ਪਿੱਛੇ ਗੱਲ ਇਹ ਹੀ ਹੁੰਦੀ, ਪਿੱਛੇ ਮਾਂ ਪਿਓ ਦੀ ਦੁਆਵਾਂ ਹੁੰਦੀਆਂ ਨੇ, ਉਹ ਤਾਂ 60 ਮਣ ਝਾੜ ਨਿਕਲਦਾ ਹੈ। ਤੇ ਦੂਜਾ ਜਿਹੜਾ ਬੰਦਾ ਉੱਥੋਂ ਕੱਢਦਾ ਰਹਿੰਦਾ ਰੱਬ ਵਾਸਤੇ, ਜਿਹੜਾ ਗੁਚਵਾਨੀ ਧੇਲੀ ਦਿੰਦਾ ਰਹਿੰਦਾ, ਉਹ ਜਿਹੜਾ ਨਾ ਉਹ 70 ਗੁਣਾ ਆਉਂਦੇ ਨੇ, ਉਹ 10 ਗੁਣਾ ਦੇ ਦੁਨੀਆ 70 ਆਖਰੋ ਇਸ ਤਰ੍ਹਾਂ ਆ ਕੇ ਮੁੜ ਕੇ ਆਉਂਦਾ। ਤੇ ਉਹ ਜਿਹੜਾ ਉਹ ਇਸ ਕਰਕੇ ਆ ਕਿ ਮਾਂ ਪਿਓ ਦੀ ਖਿਦਮਤ ਕਰਨੀ ਚਾਹੀਦੀ ਹੈ, ਰਿਸਕ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਤੇ ਜੇ ਕੋਈ ਆਇਆ ਗਿਆ ਤਾਂ ਉਹਨੂੰ ਵੀ ਜਿਹੜਾ ਹੈ ਨਾ ਉਹਨੂੰ ਵੀ ਕੋਈ ਦੇ ਕੇ ਟੁਰਿਆ ਕਰੋ। ਤੇ ਉਹ ਅੱਲਾ ਤੁਹਾਨੂੰ ਹੱਸਦਾ ਵਸਦਾ ਰੱਖੇ, ਤੁਹਾਨੂੰ ਖੁਸ਼ ਰੱਖੇ। ਤੇ ਮੇਰੀ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਆ ਜੇ।